ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਵੀਤ ਕੌਰ ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਭਾਰਤ ਬੜੀ ਤੇਜ਼ੀ ਨਾਲ ਸੰਵਿਧਾਨਿਕ ਤੌਰ ਤੇ ਇੱਕ ਹਿੰਦੂ ਰਾਸ਼ਟਰ ਬਣਨ ਵੱਲ ਵਧ ਰਿਹਾ ਹੈ। ਜਿਸ ਤਰੀਕੇ ਨਾਲ ਭਾਰਤ ਦੇ ਸੰਤੀ ਘਰਾਣਿਆਂ, ਮੀਡੀਆ ਤੇ ਹੋਰ ਨਿਰਪੱਖ ਕਹਾਣ ਵਾਲੀਆਂ ਤਾਕਤਾਂ ਵੀ ਇਸ ਵੇਲੇ ਬੀਜੇਪੀ ਵੱਲੋਂ ਐਲਾਨੇ ਪ੍ਰਧਾਨਪਤੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਪਿੱਛੇ ਆ ਖਲੋਤੀਆਂ ਹਨ, ਉਸ ਤੋਂ ਭਾਰਤ ਵਿਚਲੀਆਂ ਘੱਟ ਗਿਣਤੀ ਕੌਮਾਂ ਭੈਭੀਤ ਹਨ। ਇੱਥੋਂ ਤੱਕ ਕਿ ਅਮਰੀਕਾ ਨੇ ਵੀ ਨਰਿੰਦਰ ਮੋਦੀ ਪ੍ਰਤੀ ਆਪਣਾ ਰੁਖ ਬਦਲਦਿਆਂ ਆਪਣੇ ਭਾਰਤ ਵਿਚਲੇ ਅੰਬੈਸਡਰ ਨੈਂਸੀ ਪਾਉਲ ਨੂੰ ਨਰਿੰਦਰ ਮੋਦੀ ਨਾਲ ਮੁਲਾਕਾਤ ਲਈ ਭੇਜਿਆ। ਭਾਰਤ ਦੀਆਂ ਹਿੰਦੂਤਵੀ ਤਾਕਤਾਂ ਦੇ ਹਿੰਦੂਤਵੀ ਹਿੱਤ, ਅਮਰੀਕਾ ਦੇ ਵਪਾਰਿਕ ਹਿੱਤ ਤਾਂ ਸਮਝ ਆ ਸਕਦੇ ਹਨ, ਪਰ ਜਿਸ ਤਰੀਕੇ ਨਾਲ ਬਾਦਲ ਪਿਓ ਪੁੱਤਰ ਨੇ ਪਹਿਲੇ ਦਿਨ ਤੋਂ ਨਰਿੰਦਰ ਮੋਦੀ ਨੂੰ ਬਿਨਾਂ ਸ਼ਰਤ ਹਿਮਾਇਤ ਦਿੱਤੀ ਹੈ, ਇਹ ਵਰਤਾਰਾ ਕਿਸੇ ਵੀ ਸਮਝਦਾਰ ਤੇ ਇਮਾਨਦਾਰ ਵਿਅਕਤੀ ਦੀ ਸਮਝ ਤੋਂ ਬਾਹਰ ਹੈ। 23 ਫਰਵਰੀ ਨੂੰ ਨਰਿੰਦਰ ਮੋਦੀ ਲਈ ਜਗਰਾਵਾਂ ਵਿਖੇ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਕਹਿਣ ਨੂੰ ਤਾਂ ਇਹ ਬੀਜੇਪੀ ਦੀ ਰੈਲੀ ਸੀ, ਪਰ ਇਸ ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਦੇ ਸਾਰੇ ਸਾਧਨ ਬਿਨਾਂ ਸੰਕੋਚ ਵਰਤੇ ਗਏ ਅਤੇ ਸਰਕਾਰੀ ਪੈਸਾ ਵੀ ਪਾਣੀ ਦੀ ਤਰ੍ਹਾਂ ਰੋੜਿਆ ਗਿਆ। ਪਰ ਇਸ ਸਭ ਦੇ ਬਾਵਜੂਦ ਇਹ ਰੈਲੀ ਇੱਕ ਫਲਾਪ ਸ਼ੋ ਰਹੀ ਅਤੇ ਮੋਦੀ ਨੇ ਵੀ ਸਿਰਫ ਗੱਲਾਂ ਦਾ ਕੜਾਹ ਬਣਾਇਆ। ਉਸ ਵਿੱਚ ਕੋਈ ਸੰਜੀਦਗੀ ਅਤੇ ਇਮਾਨਦਾਰੀ ਨਜ਼ਰ ਨਹੀਂ ਆਈ। ਬਾਦਲ ਦਲ ਵੱਲੋਂ ਨਰਿੰਦਰ ਮੋਦੀ ਨਾਲ ਖਲੋਣਾ, ਜਿੱਥੇ ਘੱਟ ਗਿਣਤੀ ਮੁਸਲਮਾਨਾਂ ਤੇ ਜ਼ੁਲਮਾਂ ਨੂੰ ਸਮਰਥਨ ਦੇਣਾ ਹੈ, ਉੱਥੇ ਸਿੱਖ ਕੌਮ ਲਈ ਸ਼ਰਮ ਦੀ ਗੱਲ ਵੀ ਹੈ। ਅਕਾਲੀ ਦਲ ਦੀ ਬੀਜੇਪੀ ਪ੍ਰਤੀ ਆਤਮ ਸਮਰਥਨ ਦੀ ਇਹ ਨੀਤੀ ਅਤੇ ਹੋਰ ਪੰਥਕ ਮੁੱਦਿਆਂ ਤੇ ਅੱਜ ਅਸੀਂ ਦੋ ਅਹਿਮ ਸ਼ਖਸੀਅਤਾਂ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਘੁਮਾਣ ਨਾਲ, ਜਿਹੜੇ ਕਿ ਇਸ ਵੇਲੇ ਅੰਮ੍ਰਿਤਸਰ ਤੋਂ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਘੁਮਾਣ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਘੁਮਾਣ ਸਾਹਿਬ ਜੀ, ਸਭ ਤੋਂ ਪਹਿਲਾਂ ਵੇਰਵੇ ਨਾਲ ਨਰਿੰਦਰ ਮੋਦੀ ਜਗਰਾਮਾ ਰੈਲੀ ਬਾਰੇ ਦੱਸੋ ਕਿ ਇਹ ਬਾਦਲ ਸ਼ੋਅ ਕਿਵੇਂ ਰਿਹਾ? ਜਿਹੜੀ ਜਗਰਾਮਾ ਦੇ ਵਿੱਚ 23 ਫਰਵਰੀ ਨੂੰ ਬਾਦਲ ਦਲ ਨੇ ਇਹ ਇੱਕ ਰੈਲੀ ਕੀਤੀ ਆ, ਇਹਦਾ ਨਾਂ ਰੱਖਿਆ ਸੀ ਫਤਿਹ ਰੈਲੀ। ਵੈਸੇ ਤਾਂ ਜਿਹੜਾ ਸਾਡਾ ਕਲਚਰ ਆ ਉਹਦੇ ਹਿਸਾਬ ਨਾਲ ਜਦੋਂ ਕੋਈ ਜੰਗ ਜਿੱਤ ਲਈ ਜਾਵੇ, ਫਤਿਹ ਹੋ ਜਾਵੇ, ਉਸ ਟਾਈਮ ਆਪਾਂ ਕਹਿੰਦੇ ਆ ਕਿ ਫਤਿਹ ਹੋ ਗਈ। ਹਾਂਜੀ। ਪਰ ਇੱਥੇ ਇਹਨਾਂ ਨੇ ਰੈਲੀ ਦਾ ਨਾਂ ਫਤਿਹ ਰੈਲੀ ਰੱਖਿਆ ਜੀ। ਤੇ ਇਸ ਗੱਲ ਤੋਂ ਹੀ ਪਹਿਲੇ ਦਿਨ ਤੋਂ ਹੀ ਜਿਹੜਾ ਸੀ ਸਿੱਖ ਜਗਤ ਦੇ ਵਿੱਚ ਇਹਦਾ ਹੋ ਰਿਹਾ ਸੀਗਾ ਕਿ ਇਹ ਇੱਕ ਗਲਤ ਜਿਹਾ ਕੰਮ ਆ ਜੀ, ਗਲਤ ਨਾਂ ਰੱਖਿਆ ਰੈਲੀ ਦਾ। ਅਗਲੇ ਪੜਾਅ ਦੇ ਉੱਤੇ ਜਦੋਂ ਇਹਨਾਂ ਨੇ ਰੈਲੀ ਦੇ ਲਈ ਕਿਹਾ ਕਿ ਅਸੀਂ ਲੱਖਾਂ ਦੀ ਗਿਣਤੀ 'ਚ 3 ਲੱਖ 5 ਲੱਖ ਇਕੱਠ ਕਰਾਂਗੇ, ਉਹ ਸਾਰੀ ਗੱਲ ਜਦੋਂ ਰੈਲੀ ਹੋ ਹਟੀ ਆ, ਹੁਣ ਆਪਾਂ ਕਹਿ ਸਕਦੇ ਹਾਂ ਕਿ ਸਾਰੇ ਪੰਜਾਬ ਨੇ, ਖਾਸ ਤੌਰ ਤੇ ਸਿੱਖ ਜਗਤ ਨੇ ਬਾਦਲ ਦਲ ਦੀ ਇਸ ਰੈਲੀ ਨੂੰ ਫਲਾਪ ਕਰ ਦਿੱਤਾ ਔਰ ਇਹ ਇੱਕ ਫਲਾਪ ਸ਼ੋਅ ਜਿਹੜਾ ਹੋਇਆ। ਇਸ ਰੈਲੀ ਦੇ ਦੌਰਾਨ ਇਹਨਾਂ ਨੇ ਸਰਕਾਰੀ ਤੰਤਰ ਪੂਰਾ ਵਰਤਿਆ ਔਰ ਸਰਕਾਰ ਦੇ ਜਿਹੜੇ ਹਕੂਮਤ ਦੇ ਜਿਹੜੇ ਸਾਧਨ ਹੁੰਦੇ ਆ ਉਹਨਾਂ ਦੀ ਪੂਰੀ ਦੁਰਵਰਤੋਂ ਹੋਈ। ਸਰਕਾਰੀ ਮੁਲਾਜ਼ਮਾਂ ਨੂੰ ਧੱਕੇ ਨਾਲ ਉੱਥੇ ਲੈ ਕੇ ਗਏ। ਸਾਰੇ ਜਿੰਨੇ ਪੰਜਾਬ ਦੇ ਪੁਲਿਸ ਮੁਲਾਜ਼ਮ ਸੀਗੇ, ਇਹਨਾਂ ਸਾਰਿਆਂ ਨੂੰ 10,000 ਤੱਕ ਉੱਥੇ ਤਕਰੀਬਨ ਪੁਲਿਸ ਮੁਲਾਜ਼ਮ ਇਹਨਾਂ ਨੇ ਜਿਹੜਾ ਸੀਗਾ ਕੀਤਾ ਔਰ ਬਾਹਲੇ ਜ਼ਿਆਦਾ ਨੂੰ ਕਿਹਾ ਗਿਆ ਕਿ ਤੁਸੀਂ ਨੀਲੀਆਂ ਪੱਗਾਂ ਬੰਨ੍ਹ ਕੇ ਆਓ, ਆਮ ਲੋਕਾਂ ਦੇ ਵਰਗੇ ਕੱਪੜੇ ਪਾ ਕੇ ਆਓ, ਸਿਵਲ ਕੱਪੜਿਆਂ ਦੇ ਵਿੱਚ ਆਓ। ਔਰ ਇਹ ਸਾਰਾ ਕੁਛ ਇਸ ਕਰਕੇ ਕੀਤਾ ਗਿਆ ਕਿ ਰੈਲੀ ਲੱਗੇ ਵੀ ਲੱਖਾਂ ਦੀ ਗਿਣਤੀ 'ਚ, ਪਰ ਉਹ ਇੰਨਾ ਜ਼ੋਰ ਲਾਉਣ ਦੇ ਬਾਵਜੂਦ 30,000 ਜਿਹੜਾ ਸੀਗਾ ਇਕੱਠ ਉਹ ਕਰ ਸਕੇ। ਔਰ ਸਾਰਾ ਇਹ ਸਰਕਾਰੀ ਜ਼ੋਰ ਲਾਉਣ ਤੋਂ ਬਾਅਦ ਪੰਜਾਬ ਦੇ ਵਿੱਚ ਦੂਜੀ ਵਾਰ ਸਰਕਾਰ ਬਣਾਉਣ ਵਾਲੇ ਬਾਦਲ ਦਲੀਆਂ ਲਈ ਇਹ ਸ਼ਰਮ ਦੀ ਗੱਲ ਆ ਕਿ ਪੰਜਾਬ ਨੇ ਉਹਨਾਂ ਨੂੰ ਰੱਦ ਕਰ ਦਿੱਤਾ ਜੀ। ਰੈਲੀ ਦੌਰਾਨ ਜਿਹੜਾ ਸਭ ਤੋਂ ਮਾੜਾ ਕਰਮ ਜਿਹੜਾ ਹੋਇਆ ਉਹ ਇੱਕ ਜਿਹੜੀ ਪੱਗ ਵਾ, ਜਿਹੜੀ ਖਾਲਸਾਈ ਪੱਗ ਵਾ, ਜਿਹਨੂੰ ਮਤਲਬ ਸਾਡੇ ਪੇਂਡੂ ਆਮ ਲੋਕ ਸੁਭਾਅ ਦੇ ਹਿਸਾਬ ਨਾਲ ਸਿੱਖ ਸਾਡੇ ਵੀਰ ਖਾਲਿਸਤਾਨੀ ਪੱਗ ਹੀ ਕਹਿਣ ਲੱਗ ਪਏ ਆ, ਕਿਉਂਕਿ ਖਾਲਿਸਤਾਨੀ ਲਹਿਰ ਦੇ ਦੌਰਾਨ ਇਸ ਰੰਗ ਦੇ ਉੱਤੇ ਇੱਕ ਜਿਹੜਾ ਸੀਗਾ ਸਿੱਖ ਜੁਝਾਰੂ ਜਰਨੈਲਾਂ ਨੇ ਆਪਣਾ ਜਿਹੜਾ ਸੀਗਾ ਇਸ ਤਰੀਕੇ ਨਾਲ ਕੰਮ ਕੀਤਾ ਕਿ ਇਹ ਖਾਲਿਸਤਾਨੀ ਪੱਗ ਕਹੀ ਜਾਣ ਲੱਗ ਪਈ। ਇਸ ਤਰ੍ਹਾਂ ਦੀ ਪੱਗ ਨਰਿੰਦਰ ਮੋਦੀ ਨੂੰ ਬਣਾਈ ਗਈ ਔਰ ਪੱਗ ਦੇ ਉੱਤੇ ਸਿੱਖ ਜਗਤ ਵਿੱਚ ਬੜਾ ਚਰਚਾ ਹੋਈ ਆ ਕਿ ਇਹ ਇੱਕ ਇਹੋ ਜਿਹਾ ਬੰਦਾ ਨਰਿੰਦਰ ਮੋਦੀ ਜਿਹੜਾ ਸਾਰੀਆਂ ਘੱਟ ਗਿਣਤੀਆਂ ਨੂੰ ਰਗੜਨ ਵਾਲੀ ਧਿਰ ਦਾ, ਉਹਨਾਂ ਨੂੰ ਦਰੜਨ ਵਾਲੀ ਧਿਰ ਦਾ ਨੁਮਾਇੰਦਾ ਬਣ ਕੇ ਖੜਾ ਔਰ ਇਹਦੇ ਸਿਰ ਦੇ ਉੱਤੇ ਉਹ ਪੱਗ ਜਿਹੜੀ ਸਿੱਖਾਂ ਨਾਲ ਜੁੜੀ ਹੋਈ ਆ ਉਹ ਕਿਉਂ ਰੱਖੀ ਗਈ ਆ ਜੀ। ਬਿਲਕੁਲ। ਤੇ ਇਸ ਤੋਂ ਅੱਗੇ ਗੱਲ ਇਹ ਹੋਈ ਕਿ ਜਦੋਂ ਉੱਥੇ ਸਾਰਿਆਂ ਨੂੰ ਜਿਹੜੀਆਂ ਆਸਾਂ ਸੀਗੀਆਂ, ਕਈਆਂ ਨੂੰ ਜਿਹੜੇ ਪੋਲੀਟੀਕਲ ਥਿੰਕਰ ਸੀ ਉਹ ਸੋਚਦੇ ਸੀ ਕਿ ਇਸ ਤਰ੍ਹਾਂ ਦੇ ਐਲਾਨ ਸ਼ਾਇਦ ਮੋਦੀ ਕਰੇਗਾ, ਪਰ ਉਹ ਗੁਜਰਾਤ ਦੇ ਕਿਸਾਨਾਂ ਦੀ ਗੱਲ ਹੋਵੇ ਜਾਂ ਭਾਰਤ ਦੀਆਂ ਘੱਟ ਗਿਣਤੀਆਂ ਦੇ ਬਾਰੇ ਗੱਲ ਹੋਵੇ ਜਾਂ ਹੋਰ ਜਿਹੜੇ ਜੁੜੇ ਹੋਏ ਮਸਲੇ ਆ, ਖਾਸ ਤੌਰ ਤੇ ਸਾਡਾ ਵੀਰ ਲਾਲ ਸਿੰਘ ਆ ਜਿਹੜਾ ਬਹੁਤ ਲੰਮੇ ਅਰਸੇ ਤੋਂ 1990-91 ਤੋਂ ਗੁਜਰਾਤ ਗਵਰਨਮੈਂਟ ਦਾ ਮਤਲਬ ਉਹਨਾਂ ਦਾ ਕੈਦ ਕੀਤਾ ਹੋਇਆ ਔਰ ਉਹਦੀ ਰਿਹਾਈ ਦਾ ਮਸਲਾ ਸੀਗਾ।
ਪਰ ਕਿਸੇ ਵੀ ਸਿੱਖ ਮੁੱਦੇ ਨੂੰ ਜਾਂ ਕਿਸੇ ਪੰਥਕ ਮੁੱਦੇ ਨੂੰ ਤਾਂ ਕੀ ਉਹ ਆਮ ਲੋਕਾਂ ਦੇ ਮੁੱਦੇ ਵੀ ਛੋਣ ਵਿੱਚ ਅਸਫਲ ਰਿਹਾ ਮੋਦੀ, ਤੇ ਕੋਈ ਵੀ ਇਦਾਂ ਦੀ ਗੱਲ ਉੱਥੇ ਨਹੀਂ ਹੋ ਸਕੀ। ਤੇ ਇਹ ਸਾਰੇ ਗੱਲਬਾਤ ਦੇ ਵਿੱਚ ਮਤਲਬ ਲੋਕਾਂ ਦਾ ਜਿਹੜੀ ਸਥਾਪਿਤ ਗਵਰਨਮੈਂਟ ਜਿਹੜੀ ਐਟ ਦਿਸ ਟਾਈਮ ਰੂਲਿੰਗ ਗਵਰਨਮੈਂਟ ਹੁੰਦੀ ਹੈ ਕਾਂਗਰਸ, ਉਹਦੇ ਪ੍ਰਤੀ ਗੁੱਸਾ ਹੁੰਦਾ ਔਰ ਉਸ ਗੁੱਸੇ ਨੂੰ ਕੈਸ਼ ਕਰਾਉਣ ਦੇ ਲਈ ਉਹਦੇ ਬਾਰੇ ਬਹੁਤ ਲੰਮੀਆਂ ਚੌੜੀਆਂ ਗੱਲਾਂ ਜੇ ਤੋਂ ਮੋਦੀ ਨੇ ਕੀਤੀਆਂ। ਪਰ ਜਿਹੜਾ ਆਮ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਕੋਈ ਮੁੱਦਾ ਸੀਗਾ ਉਹ ਮੋਦੀ ਬਿਲਕੁਲ ਛੋਹ ਨਹੀਂ ਸਕਿਆ। ਔਰ ਬਾਦਲ ਦਲ ਦੀ ਇਹ ਰੈਲੀ ਜਿਹੜੀ ਆ ਇਹਨੇ ਇਹ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਵਿੱਚ ਘੱਟੋ ਘੱਟ ਜਿਹੜਾ ਅਵੇਅਰਨੈਸ ਆਈ ਆ। ਔਰ ਜ਼ਿਆਦਾ ਅਸੀਂ ਇਹ ਵੀ ਮੈਂ ਕਹਿਣਾ ਚਾਹਾਂਗਾ ਜਿਹੜਾ ਯੂਥ ਹੈ ਇਸ ਟਾਈਮ, ਨੌਜਵਾਨ ਜਿਹੜਾ ਹੈਗਾ, ਉਹ ਸਾਰੇ ਦਾ ਸਾਰਾ ਜਿਹੜਾ ਅੱਜ ਦੇ ਆਧੁਨਿਕ ਸਾਧਨਾਂ ਫੇਸਬੁੱਕ ਜਾਂ ਹੋਰ ਸੋਸ਼ਲ ਮੀਡੀਆ ਉਹਦੇ ਰਾਹੀਂ ਅਵੇਅਰ ਹੋਇਆ ਹੋਇਆ। ਤੇ ਅੱਗੇ ਅਨਪੜ੍ਹਤਾ ਲਾਈ ਲੱਗ ਪਾਉਣਾ ਸੀਗਾ, ਤੇ ਅੱਜ ਦਾ ਯੂਥ ਜਿਹੜਾ ਹੈਗਾ ਉਹ ਮੋਦੀ ਦੇ ਜਿਹੜਾ ਨੈਗੇਟਿਵ ਉਹਦੀ ਪੰਥ ਵਿਰੋਧੀ ਜਾਂ ਸਿੱਖ ਕੌਮ ਦੇ ਖਿਲਾਫ ਜਿਹੜਾ ਉਹਦਾ ਏਜੰਡਾ ਉਹਨੂੰ ਸਮਝਦਾ। ਤੇ ਯੂਥ ਤਾਂ ਬਿਲਕੁਲ ਹੀ ਇਹਦੇ ਤੋਂ ਦੂਰ ਆ। ਜਿਹੜਾ ਕੁਛ ਅਕਾਲੀ ਦਲ ਨਾਲ ਪੁਰਾਣੇ ਸਮੇਂ ਤੋਂ ਚੱਲਿਆ ਆਉਂਦਾ, ਜਿਨ੍ਹਾਂ ਦੀ ਨਿਗਾਹ 'ਚ ਤੱਕੜੀ ਪੰਥ ਆ, ਉਹ ਜ਼ਰੂਰ ਉੱਥੇ ਕੁਝ ਲੋਕ ਜਿਹੜੇ ਨੇਗੇ ਇਹਦੇ ਨਾਲ ਉੱਥੇ ਰੈਲੀ 'ਚ ਗਏ ਨੇ, ਪਰ ਨੌਜਵਾਨ ਤਬਕੇ ਨੇ ਮੁਕੰਮਲ ਤੌਰ ਦੇ ਉੱਤੇ ਇਹ ਤੋਂ ਦੂਰੀ ਬਣਾਈ ਆ। ਉਹ ਕਈ ਹੋਰ ਜਿਹੜੀਆਂ ਆਮ ਆਦਮੀ ਪਾਰਟੀ ਵਰਗੀਆਂ ਚੀਜ਼ਾਂ ਆਈਆਂ ਨੇ, ਨੌਜਵਾਨਾਂ ਦਾ ਰੁਝਾਨ ਉਧਰ ਨੂੰ ਜ਼ਰੂਰ ਆ। ਹੁਣ ਇੱਕ ਗੱਲ ਇਹ ਵੀ ਆਪਾਂ ਇੱਥੇ ਕਹੀਏ ਕਿ ਮੋਦੀ ਦੇ ਆਉਣ ਦੇ ਨਾਲ ਹਿੰਦੂ ਰਾਸ਼ਟਰ ਦਾ ਜਦੋਂ ਏਜੰਡਾ ਉੱਭਰਿਆ ਤਾਂ ਇਹ ਸਾਰੀ ਗੱਲ ਸਿੱਖ ਨੌਜਵਾਨ ਦੇ ਮਨਾਂ 'ਚ ਬੜੀ ਤੇਜ਼ੀ ਨਾਲ ਘਰ ਕਰਦੀ ਜਾ ਰਹੀ ਆ ਕਿ ਭਾਰਤੀ ਸਿਸਟਮ ਦੇ ਅੰਦਰ ਚਾਹੇ ਉਹ ਕੋਈ ਵੀ ਪਾਰਟੀ ਹੋਵੇ ਉਹ ਹਿੰਦੂ ਰਾਸ਼ਟਰ ਵੱਲ ਨੂੰ ਹੀ ਭਾਰਤ ਨੂੰ ਬਣਾਉਣ ਵੱਲ ਵੱਧ ਰਹੀ ਆ। ਤਾਂ ਇਸ ਕਰਕੇ ਇਸ ਸਮੁੱਚੇ ਸਿਸਟਮ ਤੋਂ ਇਹ ਅਲਰਜੀ ਜਿਹੜੀ ਹੈਗੀ ਆ ਦਿਨੋਂ ਦਿਨ ਸਿੱਖ ਯੂਥ ਵਿੱਚ ਵੱਧ ਰਹੀ ਹੈ। ਹਾਂਜੀ ਬਿਲਕੁਲ ਵੀਰ ਜੀ, ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਵੀ ਤੇ ਜਿਹੜੀ ਹੋਰ ਜਨਰੇਸ਼ਨ ਹੈਗੀ ਉਹਨਾਂ ਦੇ ਵਿੱਚ ਅਵੇਅਰਨੈਸ ਆ ਰਹੀ ਹੈ ਤੇ ਉਹਨਾਂ ਨੇ ਸਾਥ ਨਹੀਂ ਦਿੱਤਾ ਨਰਿੰਦਰ ਮੋਦੀ ਦਾ। ਤੇ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਕਾਫੀ ਸਾਰੀ ਜਥੇਬੰਦੀਆਂ ਨੇ ਇਸ ਚੀਜ਼ ਦਾ ਪ੍ਰੋਟੈਸਟ ਵੀ ਕੀਤਾ ਤੇ ਇਹ ਵੀ ਆਸ ਸਾਨੂੰ ਹੁੰਦੀ ਕਿ ਸ਼ਾਇਦ ਫਿਊਚਰ ਦੇ ਵਿੱਚ ਸਿੱਖਾਂ ਲਈ ਕੋਈ ਉਹਨਾਂ ਦੀ ਪਰਸਨੈਲਿਟੀ ਦੇ ਵਿੱਚ ਚੇਂਜਸ ਆ ਸਕਦੇ ਨੇ। ਤੇ ਵੀਰ ਜੀ ਇਸ ਦੇ ਨਾਲ ਜਿਹੜਾ ਨਰਿੰਦਰ ਮੋਦੀ ਨੇ ਇਸ ਰੈਲੀ ਵਿੱਚ ਇੱਕ ਇਹ ਦਮਗਜ਼ਾ ਮਾਰਿਆ ਕਿ ਗੁਜਰਾਤ ਵੱਲੋਂ ਕਿਸੇ ਵੀ ਸਿੱਖ ਕਿਸਾਨ ਨੂੰ ਨਹੀਂ ਉਜਾੜਿਆ ਜਾਵੇਗਾ, ਇਸ ਬਿਆਨ ਦੀ ਕੀ ਹਕੀਕਤ ਹੈ, ਇਸ ਬਾਰੇ ਵੀ ਜਾਣਕਾਰੀ ਦਿਓ। ਇਹਦੇ ਬਾਰੇ ਜਦੋਂ ਇਹ ਬਿਆਨ ਅਖਬਾਰਾਂ 'ਚ ਆਇਆ, ਲੋਕਾਂ ਨੂੰ ਜਨਤਕ ਤੌਰ ਤੇ ਪਤਾ ਲੱਗਿਆ ਕਿ ਏਦਾਂ ਮੋਦੀ ਨੇ ਕਿਹਾ, ਤਾਂ ਆਪਦੇ ਅਖਬਾਰਾਂ 'ਚ ਵੀ ਤੇ ਕੱਲ ਵੀ ਉੱਥੋਂ ਗੁਜਰਾਤ ਤੋਂ ਜਿਹੜੇ ਉੱਥੇ ਸਿੱਖ ਜਿਹੜੇ ਇਸ ਚੀਜ਼ ਦੇ ਵਿਕਟਮ ਨੇਗੇ, ਜਿਨ੍ਹਾਂ ਜਿਹੜੇ ਪੀੜਤ ਨੇ, ਉਹਨਾਂ ਦੀਆਂ ਸਟੇਟਮੈਂਟਸ ਆ ਗਈਆਂ ਨੇ ਔਰ ਉਹਨਾਂ ਨੇ ਇਸ ਗੱਲ ਦਾ ਪਾਜ ਚੰਗੀ ਤਰ੍ਹਾਂ ਖੋਲ ਦਿੱਤਾ ਹੈ ਕਿ ਇਹ ਗੱਲਾਂ ਸਿਰਫ ਸਟੇਜ ਤੋਂ ਕਹੀਆਂ ਨੇ। ਕਿਉਂਕਿ ਨਾ ਤਾਂ ਉਹਨਾਂ ਨੇ ਇੱਥੇ ਸਟੇਜ ਤੋਂ ਕਿਹਾ ਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਅਸੀਂ ਕੇਸ ਕੀਤਾ ਮੋਦੀ ਗਵਰਨਮੈਂਟ ਨੇ, ਗੁਜਰਾਤ ਸਰਕਾਰ ਨੇ, ਵੀ ਉਹ ਵਾਪਸ ਲਵਾਂਗੇ। ਸੋ ਇਹ ਗੱਲ ਜਿਹੜੀ ਹੈਗੀ ਆ ਜਨਤਕ ਤੌਰ ਦੇ ਉੱਤੇ ਜਦੋਂ ਇਹਨੇ ਮੋਦੀ ਨੇ ਇੱਥੇ ਛੇੜੀ ਆ ਤਾਂ ਉਹ ਪਹਿਲਾਂ ਵੀ ਅਸਰ ਨਹੀਂ ਸੀ ਉਹਦਾ, ਤੇ ਹੁਣ ਤਾਂ ਉਹ ਬਿਲਕੁਲ ਹੀ ਉੱਥੋਂ ਦੇ ਲੋਕਲ ਜਿਹੜੇ ਫਾਰਮਰ ਨੇ ਸਾਡੇ ਸਿੱਖ ਭਰਾ, ਉਹਨਾਂ ਨੇ ਇਸ ਗੱਲ ਦਾ ਖੰਡਨ ਕਰ ਦਿੱਤਾ ਹੈਗਾ ਕਿ ਇਹ ਸਾਰੀਆਂ ਗੱਲਾਂ ਦਾ ਕੋਈ ਮੁੱਲ ਨਹੀਂ ਹੈਗਾ। ਕਿਉਂਕਿ ਉਵੇਂ ਹੀ ਗੁਜਰਾਤ ਗਵਰਨਮੈਂਟ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਆਪਦਾ ਕੇਸ ਲੜ ਰਹੀ ਆ ਤੇ ਸਿੱਖ ਕਿਸਾਨਾਂ ਨੂੰ ਉੱਥੋਂ ਉਜਾੜਨ ਤੇ ਤੁਲੀ ਹੋਈ ਹੈ। ਜੀ ਤੇ ਵੀਰ ਜੀ ਅਸੀਂ ਹੁਣ ਬਾਕੀ ਦੇ ਪੰਥਕ ਮੁੱਦਿਆਂ ਵੱਲ ਵੀ ਜਾਣਕਾਰੀ ਲਵਾਂਗੇ ਤੁਹਾਡੇ ਕੋਲੋਂ। ਜਿਸ ਤਰ੍ਹਾਂ ਅੰਮ੍ਰਿਤਸਰ ਵਿੱਚ ਬਾਦਲ ਪੁਲਿਸ ਨੇ ਲਾਠੀਚਾਰਜ ਕਰਕੇ ਇਹ ਕਿਸਾਨਾਂ ਨੂੰ ਮਾਰ ਦਿੱਤਾ ਅਤੇ ਕਈਆਂ ਨੂੰ ਜ਼ਖਮੀ ਵੀ ਕੀਤਾ, ਪਰ ਬਾਦਲ ਸਰਕਾਰ ਦਾ ਕਹਿਣਾ ਹੈ ਕਿ ਇੱਕ ਲਾਅ ਐਂਡ ਆਰਡਰ ਦਾ ਮਸਲਾ ਸੀ, ਫਿਕਰ ਕਰਨ ਦੀ ਕੋਈ ਲੋੜ ਨਹੀਂ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਜਦੋਂ ਇੱਥੇ ਪਿਛਲੇ ਇੱਕ ਜਿਹੜਾ ਮਾਹੌਲ ਪਿਛਲੇ ਸਮੇਂ ਦੌਰਾਨ ਜਦੋਂ ਸਿੱਖ ਖਾੜਕੂ ਲਹਿਰ ਦਾ ਸਿਖਰ ਸੀ, ਉਦੋਂ ਪੁਲਿਸ ਦਾ ਇੱਕ ਜਿਹੜਾ ਸੀਗਾ ਖੁੱਲੇ ਹੱਥ ਦੇ ਦਿੱਤੇ, ਪੁਲਿਸ ਫ੍ਰੀ ਹੈਂਡ ਦੇ ਦਿੱਤਾ ਔਰ ਉਹ ਮਾਨਸਿਕਤਾ ਅਜੇ ਤੱਕ ਜਾਰੀ ਆ। ਤੇ ਅੱਜ ਜਿਹੜਾ ਹੈਗਾ ਜਦੋਂ ਉਹਨਾਂ ਨੂੰ ਸਿਆਸੀ ਪੁਸ਼ਟ ਬਣਾਈ, ਜਦੋਂ ਸੁਖਬੀਰ ਬਾਦਲ ਵਰਗੇ ਦੇ ਰਹੇ ਹੋਣ ਤਾਂ ਉਹ ਪੁਲਿਸ ਨੂੰ ਤਾਂ ਫਿਰ ਮੌਜਾਂ ਲੱਗੀਆਂ। ਤੋ ਇਸ ਕਰਕੇ ਪਿਛਲੇ ਸਮੇਂ 'ਚ ਚਾਹੇ ਭਾਈ ਬਲਵੰਤ ਸਿੰਘ ਰਾਜੋਆਣੇ ਦਾ ਜਦੋਂ ਫਾਂਸੀ ਦਾ ਵਿਰੋਧ ਕਰ ਰਹੇ ਸੀ ਸਿੱਖ ਜਗਤ, ਉਦੋਂ ਭਾਈ ਜਸਪਾਲ ਸਿੰਘ, ਜਿਨ੍ਹਾਂ ਦੀ ਥੋੜੇ ਆਪਣੇ ਇਸੇ ਮਾਰਚ ਦੇ ਵਿੱਚ ਅਸੀਂ ਬਰਸੀ ਵੀ ਮਨਾਉਣੀ ਹੈ, ਤੀਜੀ ਉਹਨਾਂ ਦੀ ਸ਼ਹੀਦੀ ਸਮਾਗਮ ਉਹਨਾਂ ਦੇ ਪਿੰਡ ਹੋਣਾ ਚੌਰਸਤਮਾ 'ਚ, ਤੇ ਉੱਥੇ ਉਦੋਂ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਪੁਲਿਸ ਨੇ ਬੜੀ ਬੇਕਰਕੀ ਨਾਲ AK-47 ਦੇ ਫਾਇਰ ਨਾਲ ਸ਼ਹੀਦ ਕੀਤਾ ਸੀ। ਤੇ ਪੰਜਾਬ ਦੇ ਅਖਬਾਰਾਂ ਦੇ ਵਿੱਚ, ਪੰਜਾਬ ਦੇ ਪਿੰਡਾਂ ਤੇ ਮੋੜਾਂ ਤੇ ਟੈਂਕੀਆਂ ਤੇ ਜਿਹੜੇ ਹੋਏ ਟੀਚਰ ਹੋਣ, ਕੋਈ ਵੀ ਬੰਦਾ ਪੰਜਾਬ ਦੇ ਵਿੱਚ ਆਪਣੇ ਹੱਕਾਂ ਲਈ ਜੇ ਸੰਘਰਸ਼ ਕਰਦਾ ਤਾਂ ਲਾਠੀਆਂ, ਗੋਲੀਆਂ, ਡਾਂਗਾਂ ਜਿਹੜੀਆਂ ਲੱਗੀਆਂ ਉਹਦੇ ਉੱਤੇ ਪੁਲਿਸ ਮਾਰਨ ਲਈ ਤਿਆਰ ਰਹਿੰਦੀ ਆ। ਔਰ ਹਰ ਦਿਨ ਆਏ ਦਿਨ ਹੀ ਇੱਥੇ ਪੰਜਾਬ ਦੇ ਵਿੱਚ ਇਹ ਹੋ ਰਿਹਾ। ਤੇ ਇੱਥੇ ਅੰਮ੍ਰਿਤਸਰ ਦੇ ਵਿੱਚ ਆਪਦੀਆਂ ਬਿਲਕੁਲ ਜਾਇਜ਼ ਮੰਗਾਂ ਦੇ ਲਈ ਜਿਹੜੇ ਕਿਸਾਨ ਭਰਾ ਸੀਗੇ ਉਹ ਇੱਕ ਜੱਦੋ-ਜਹਿਦ ਸੰਘਰਸ਼ ਉਹਦਾ ਪੀਸਫੁਲ ਤਰੀਕੇ ਨਾਲ ਕਰ ਰਹੇ ਸੀਗੇ। ਔਰ ਇਹਨਾਂ ਦਾ ਜਿਹੜਾ ਇਹ ਫੜਿਆ ਹੋਇਆ ਸਟਾਈਲ, ਉਹਦੇ ਹਿਸਾਬ ਦੇ ਨਾਲ ਇਹਨਾਂ ਨੇ ਬਿਲਕੁਲ ਸ਼ਾਂਤੀ ਨਾਲ ਬੈਠੇ ਸੀ। ਉਸ ਤਰ੍ਹਾਂ ਸਾਡੇ ਕੋਲੇ ਹੀ ਉੱਥੇ ਮੇਰੇ ਰਿਹਾਇਸ਼ ਆ, ਮੈਂ ਉਹਦੇ ਕੋਲੇ ਸੀਗਾ ਮੌਕੇ ਤੇ, ਔਰ ਉਹ ਸ਼ਾਂਤੀ ਦੇ ਨਾਲ ਬੈਠੇ ਸੀਗੇ। ਤੇ ਇਹਨਾਂ ਦੀਆਂ ਧਾੜਾਂ ਆਈਆਂ ਨੇ, ਇਹਨਾਂ ਨੇ ਪੂਰੀ ਪਲੈਨਿੰਗ ਦੇ ਨਾਲ ਜਿਹੜੇ ਲੀਡਰ ਸੀਗੇ ਉਹਨਾਂ ਨੂੰ ਥੋੜਾ ਜਿਹਾ ਪਾਸੇ ਕਰ ਲਿਆ ਵੀ ਤੁਹਾਡੇ ਨਾਲ ਗੱਲ ਕਰਨੀ ਆ ਕੋਈ, ਤੇ ਇੱਕਦਮ ਹੀ ਹਮਲਾ ਕਰਕੇ ਉਹ ਬਜ਼ੁਰਗ ਬੰਦੇ, ਬਿਰਧ ਵਿਚਾਰੇ
ਜਿਹੜੇ ਬਜ਼ੁਰਗ ਕਿਸਾਨ ਸਾਡੇ, ਕਿਉਂਕਿ ਠੰਡ ਦਾ ਮੌਸਮ ਆ, ਉਹ ਕੱਪੜੇ ਲਈ ਬੈਠੇ ਆਪਦੇ ਆਰਾਮ ਦੇ ਨਾਲ, ਕੋਈ ਅੱਗ ਸੇਕ ਰਿਹਾ, ਕੋਈ ਪ੍ਰਸ਼ਾਦਾ ਛਕ ਰਿਹਾ, ਕੋਈ ਆਪਸ ਵਿੱਚ ਗੱਲਾਂ, ਔਰ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਇੱਕਦਮ ਕਿੱਥੋਂ ਧਾੜ ਆ ਪਈ, ਉਹਦੇ ਟੈਂਟ ਪਰ ਚੁੱਪੇ ਔਰ ਡਾਂਗਾਂ ਨਾਲ ਮੀਂਹ ਭਰਾ ਦਿੱਤਾ, ਔਰ ਉਹ ਭੱਜ ਭੱਜ ਕੇ ਜਾਨਾਂ ਬਚਾਉਂਦੇ ਹੋਏ ਭੱਜੇ ਜਾਂਦੇ ਨੇ। ਮਗਰ ਵੀਡੀਓਜ਼ ਉਹਨਾਂ ਦੀਆਂ ਜਿਹੜੀਆਂ ਹੁਣ ਅਪਲੋਡ ਹੋਈਆਂ ਨੇਗੀਆਂ ਫੇਸਬੁੱਕ ਤੇ ਹੋਰ ਸੋਸ਼ਲ ਮੀਡੀਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਬਿਲਕੁਲ ਸ਼ਾਂਤੀ ਦੇ ਨਾਲ ਬੈਠਿਆਂ ਖੜਿਆਂ ਨੂੰ ਇੰਨਾ ਬੇਕਰਕੀ ਨਾਲ ਪੁਲਿਸ ਮੁਲਾਜ਼ਮਾਂ ਨੇ ਕੁੱਟਿਆ, ਔਰ ਉਹਨਾਂ ਨੇ ਕਈਆਂ ਨੇ ਪੁਲਿਸੀਆਂ ਨੇ ਮੂੰਹ ਬੰਨੇ ਹੋਏ ਸੀਗੇ, ਔਰ ਜਿਹੜਾ ਖਾਸ ਤੌਰ ਤੇ ਟੋਪੀ ਵਾਲਾ ਹਿੰਦੂ ਜਾਂ ਟਾਈਪ ਦਾ ਜਿਹੜਾ ਪੁਲਿਸੀਏ ਨੇ ਕਿ ਉਹਨਾਂ ਨੇ ਤੁਸੀਂ ਵੀਡੀਓ 'ਚ ਦੇਖੋ ਕਿਸ ਤਰੀਕੇ ਨਾਲ ਉਹ ਬੇਕਰਕੀ ਨਾਲ ਸਾਡੇ ਵੀਰਾਂ ਨੂੰ ਭਰਾਵਾਂ ਨੂੰ ਮਾਰ ਕੁੱਟ ਕਰਦੇ ਰਹੇ। ਔਰ ਬੜੇ ਉਸ ਤੋਂ ਬਾਅਦ ਵਿੱਚ ਸਿਰੇ ਦੀ ਸ਼ਰਮਨਾਕ ਗੱਲ ਇਹ ਹੋਈ ਆ ਕਿ ਜਿਹੜਾ ਇੱਥੇ ਦਾ ਸਭ ਤੋਂ ਵੱਡਾ ਪੁਲਿਸ ਅਫਸਰ ਕਮਿਸ਼ਨਰ ਹੈ, ਉਹਦੀ ਹਾਜ਼ਰੀ ਦੇ ਵਿੱਚ ਪੰਜਾਬ ਪੁਲਿਸ ਜਿੰਦਾਬਾਦ ਦੇ ਨਾਅਰੇ ਇੱਥੇ ਲੱਗਣ ਲੱਗ ਪਏ, ਜੀ ਲਓ ਇਹ ਤਾਂ ਬੜੀ ਵੱਡੀ ਜੰਗ ਜਿੱਤ ਲਈ ਆ। ਔਰ ਇਸ ਤਰੀਕੇ ਨਾਲ ਅਮਨ ਕਾਨੂੰਨ ਦੇ ਨਾਂ ਦੇ ਉੱਤੇ ਬਾਅਦ ਚ ਤਸਵੀਰ ਨੇ ਇਹਦੀ ਸਾਰੀ ਦੀ ਹਮਾਇਤ ਕੀਤੀ, ਸਪੋਰਟ ਕੀਤੀ, ਤੇ ਉਹ ਜਿਹੜਾ ਸੰਘਰਸ਼ ਦੇ ਵਿੱਚ ਸਾਡਾ ਇੱਕ ਵੀਰ ਕਿਸਾਨ ਭਰਾ ਸਾਡਾ ਸ਼ਹੀਦ ਵੀ ਹੋ ਗਿਆ। ਔਰ ਇਹ ਇੱਥੇ ਆਏ ਦਿਨ ਹੀ ਇਹ ਵਰਤਾਰਾ ਵਾਪਰ ਰਿਹਾ, ਔਰ ਜਦੋਂ ਲੋਕਾਂ ਦੇ ਇਸ ਤਰੀਕੇ ਨਾਲ ਜ਼ੁਲਮ ਹੋ ਰਿਹਾ ਹੋਵੇ, ਲੋਕਾਂ ਦੇ ਉੱਤੇ ਇਸ ਤਰੀਕੇ ਨਾਲ ਧੱਕੇਸ਼ਾਹੀ ਹੋ ਰਹੀ ਹੋਵੇ, ਉਦੋਂ ਲੋੜ ਤਾਂ ਹੁੰਦੀ ਆ ਕਿ ਸਿਆਸੀ ਜਿਹੜੇ ਆਗੂ ਨੇ ਉਹ ਪੁਲਿਸ ਨੂੰ ਨੱਥ ਪਾਉਣ। ਸੁਖਬੀਰ ਬਾਦਲ ਅਜੇ ਤਾਂ ਡਿਪਟੀ ਸੀਐਮ ਆ, ਤੇ ਜੇਕਰ ਅੱਗੇ ਉਹਦੇ ਹੋਰ ਹੱਥ ਤਾਕਤਾਂ ਹੋਈਆਂ ਨਹੀਂ ਤਾਂ ਕੀ ਕੁਝ ਹੋਊਗਾ ਇਹ ਸਾਡੇ ਸਾਹਮਣੇ ਆ। ਇਸ ਤਰੀਕੇ ਨਾਲ ਪੰਜਾਬ ਦੇ ਵਿੱਚ ਇਹ ਅੰਮ੍ਰਿਤਸਰ ਦੀ ਘਟਨਾ ਇਕਲੌਤੀ ਘਟਨਾ ਨਹੀਂ, ਤੇ ਨਾ ਇਹ ਆਖਰੀ ਆ ਨਾ ਇਹ ਪਹਿਲੀ ਆ। ਲਗਾਤਾਰ ਸਿੱਖਾਂ ਤੇ ਜ਼ੁਲਮ ਜਿਹੜਾ ਹੈਗਾ ਉਹ ਹੋ ਰਿਹਾ। ਇਹ ਸਿੱਖ ਕਿਸਾਨ ਨੇ ਕਿ ਉਧਰ ਗੁਜਰਾਤ ਦੇ ਵਿੱਚ ਮੋਦੀ ਇਹਨਾਂ ਨੂੰ ਝੰਬ ਰਿਹਾ, ਇੱਥੇ ਪੰਜਾਬ ਦੇ ਵਿੱਚ ਬਾਦਲ ਦਲ ਜਿਹੜਾ ਹੈਗਾ ਸੁਖਬੀਰ ਦੀ ਅਗਵਾਈ ਹੇਠ ਪੁਲਿਸ ਤੋਂ ਇਹਨਾਂ ਨੂੰ ਕਟਵਾ ਰਿਹਾ। ਜੀ ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਬੜੇ ਵੇਰਵੇ ਦੇ ਨਾਲ ਦਿੱਤੇ, ਸਾਰੀ ਸੱਚਾਈ ਦੱਸੀ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ ਕਿ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਸਾਡੇ ਬਾਹਰੀ ਸਿੱਖ ਸੰਗਤਾਂ ਦੇ ਰੂਬਰੂ ਵੀ ਹੋਏ, ਇਸੇ ਤਰ੍ਹਾਂ ਸਮੇਂ ਅਸੀਂ ਤੁਹਾਨੂੰ ਸਿੱਖ ਸੰਗਤਾਂ ਦੇ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। Keep watching News TV 84 ਦੇ ਨਾਲ। We'll be right back after a short break.